ਤੁਸੀਂ ਇੱਕ ਗਾਜਰ ਲੈਣੀ ਹੈ ਤੇ ਗਾਜਰ ਦੇ ਦੋ ਹਿੱਸੇ ਕਰਨੇ ਨੇ। ਇੱਕ ਜਿਹੜਾ ਉਹਨੂੰ ਲੂਣ ਲਾ ਕੇ ਤੇ ਤੇਲ ਦੇ ਵਿੱਚ ਪਾ ਦੇਣਾ, ਦੂਸਰੇ ਨੂੰ ਜਿਹੜਾ ਚੀਨੀ ਲਾ ਕੇ ਤੇ ਰੱਖ ਦੇਣਾ। ਥੋੜੇ ਦਿਨਾਂ ਤੋਂ ਬਾਅਦ ਵੇਖੋ ਤੇ ਇਹਦਾ ਇੱਕ ਟੋਟਾ ਜਿਹੜਾ ਵੇ ਉਹ ਚਾਰ ਦਾ ਬਣ ਗਿਆ, ਉਹਦਾ ਦੂਸਰਾ ਮੁਰੱਬੇ ਦਾ ਬਣ ਗਿਆ ਹੋਏਗਾ। ਗਾਜਰ ਇੱਕ ਹੀ ਸੀ ਲੇਕਿਨ ਮਾਹੌਲ ਦੋਵਾਂ ਨੂੰ ਅਲੱਗ-ਅਲੱਗ ਮਿਲੇ। ਇਸ ਤੋਂ ਕਰਕੇ ਜਿਸ ਤਰ੍ਹਾਂ ਦੇ ਤੁਸੀਂ ਮਾਹੌਲ 'ਚ ਬਵੋਗੇ, ਜਿਸ ਤਰ੍ਹਾਂ ਦੇ ਉੱਠੋਗੇ, ਉਸ ਤਰ੍ਹਾਂ ਦੇ ਤੁਸੀਂ ਬਣ ਜਾਵੋਗੇ। ਅਗਰ ਤੁਸੀਂ ਚਾਹੁੰਦੇ ਜੇ ਤੁਹਾਡੀ ਔਲਾਦ ਨੇਕ ਬਣੇ, ਅੱਗੋਂ ਅੱਛੀ ਤਰਬੀਅਤ ਹੋਵੇ, ਤੇ ਉਹਨਾਂ ਨੂੰ ਨੇਕ ਲੋਕਾਂ 'ਚ ਕੋਸ਼ਿਸ਼ ਕਰਕੇ ਬਹਾਇਆ ਕਰੋ। ਅਗਰ ਬੱਚੇ ਅੱਜ ਚੋਰਾਂ ਦੇ ਵਿੱਚ ਬਹਿਣਗੇ ਤੇ ਉਹ ਇਸ ਤਰ੍ਹਾਂ ਦੀਆਂ ਦਲੀਲਾਂ ਉੱਥੇ ਸੁਣਨਗੇ ਵੀ ਚੋਰੀ ਹਲਾਲ ਏ। ਉਹਨਾਂ ਕਹਿਣਾ ਮੁਲਕ 'ਚ ਵੇਖ ਲਓ, ਚੌਕੀਦਾਰ ਤੋਂ ਲੱਗ ਕੇ ਵਜ਼ੀਰ ਆਜ਼ਮ ਤੱਕ ਚੋਰ ਹੈ, ਸਰਦਾਰ ਚੋਰ ਕਰ ਰਿਹਾ, ਵਜ਼ੀਰ ਸਾਡੇ ਚੋਰੀਆਂ ਕਰ ਰਹੇ ਨੇ, ਇਸ ਤਰ੍ਹਾਂ ਕਰਪਸ਼ਨ ਕਰ ਰਹੇ ਨੇ। ਤੇ ਇਹਨੂੰ ਇਸ ਤਰ੍ਹਾਂ ਦੀਆਂ ਦਲੀਲਾਂ ਪੇਸ਼ ਕਰਨਗੇ ਕਿ ਉਹ ਬੱਚਿਆਂ ਦਿਹਾੜਿਆਂ ਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ ਵੀ ਜਿਸ ਤਰ੍ਹਾਂ ਚੋਰੀ ਜਿਹੜੀ ਹੈ ਮੁਲਕ ਦੇ ਵਿੱਚ ਰਹਿ ਕੇ ਕਰਨਾ ਹਲਾਲ ਏ। ਇਸ ਤੋਂ ਕਰਕੇ ਅੱਜ ਵੇਲਾ ਵੇ, ਅੱਛਾ ਮਾਹੌਲ ਦਿਓ, ਅੱਛੀ ਤਰਬੀਅਤ ਬੱਚਿਆਂ ਦੀ ਕਰੋ, ਅੱਛੇ ਲੋਕਾਂ ਦੇ ਵਿੱਚ ਉਹਨਾਂ ਨੂੰ ਪਾਓ। ਆਪ ਵੀ ਅੱਛੇ ਲੋਕਾਂ 'ਚ ਬਵੋ, ਤੁਸੀਂ ਬਿਲਕੁਲ ਅੱਛੇ ਬਣ ਜਾਓ ਤੇ ਨੇਕ ਬਣ ਜਾਓਗੇ। ਅਗਰ ਮੇਰੀ ਮਿਸਾਲ ਚੰਗੀ ਨਾ ਲੱਗੀ ਹੋਵੇ ਤੇ ਆਪਣੀ ਗਾਜਰ ਵਾਪਸ ਕੱਢ ਕੇ ਧੋ ਕੇ ਖਾ ਲਓ।